ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਾਂ ਰਾਜਕਰਮਵੀਰ ਸਿੰਘ ਜੀ ਖਬਰ ਉਹੀ ਸਾਂਝੀ ਕਰ ਲੈਂਦੇ ਜਿਹੜੀ ਸਾਡੇ ਸਟੇਟ 'ਚ ਇੰਪੋਰਟੈਂਟ ਬਣੀ ਹੋਈ ਹੈ ਪੂਰੀ ਇੰਡੀਆ 'ਚ। ਪਰ ਸਟੇਟ 'ਚ ਕਿਤੇ ਕੋਈ ਇਦਾਂ ਦੀ ਖਬਰ ਨਹੀਂ ਲੱਭ ਰਹੀ ਵੀ ਜਿਹੜਾ ਗੋਲਡੀ ਬਰਾੜ ਆ ਜਿਸ ਨੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਸੀ ਉਸ ਨੂੰ FBI ਨੇ ਅਰੈਸਟ ਕੀਤਾ ਆ, ਇਮੀਗ੍ਰੇਸ਼ਨ ਨੇ ਅਰੈਸਟ ਕੀਤਾ ਆ, ਜਾਂ ਕਿਸੇ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਨੇ ਕੀਤਾ ਹੈ, ਲੋਕਲ ਸਿਟੀ ਪੁਲਿਸ ਨੇ ਕੀਤਾ। ਪਰ ਇੰਡੀਆ ਦਾ ਹਰ ਇੱਕ ਚੈਨਲ, ਪਹਿਲਾਂ ਪੰਜਾਬੀਆਂ ਨੇ ਕੱਲ ਤੇ ਅੱਜ ਜਿਹੜੇ ਹੋਰ ਉੱਥੇ ਦੇ ਜਿੰਨੇ ਵੀ ਚੈਨਲ ਉਹਨਾਂ ਨੇ ਇਹ ਕਿਹਾ ਆ ਵੀ ਬਹੁਤ ਜਲਦੀ ਗੋਲਡੀ ਬਰਾੜ FBI ਨੇ ਫੜ ਲਿਆ ਜੀ, ਭੇਜ ਦਿੱਤਾ ਜਾਊਗਾ। ਏਦਾਂ ਹੀ ਆਪੇ ਟੱਪੜੀਆਂ ਮਾਰਦੇ ਬਹੁਤ ਬੜੀ ਹੈਰਾਨੀ ਵਾਲੀ ਗੱਲ ਚੱਲ ਰਹੀ ਹੈ। ਬਿਲਕੁਲ ਹਰਜੋਤ ਸਿੰਘ ਜੀ, ਡੈਫੀਨੇਟਲੀ ਕੱਲ ਦੀ ਸ਼ਾਮ ਦੀ ਇਹ ਗੱਲ ਬਹੁਤ ਜ਼ਿਆਦਾ ਭਖੀ ਪਈ ਹੈ। ਕੈਲੀਫੋਰਨੀਆ ਵਾਲੇ ਸਾਰਿਆਂ ਨੂੰ ਬੜਾ ਭੜਥੂ ਪਿਆ ਹੈ। ਹਰ ਇੱਕ ਜਣਾ ਲੱਭਣ ਦੀ ਕੋਸ਼ਿਸ਼ ਕਰ ਰਿਹਾ ਵੀ ਗੋਲਡੀ ਬਰਾੜ ਜਿਹਦਾ ਅਸਲੀ ਨਾਂ ਸਤਿੰਦਰਜੀਤ ਸਿੰਘ ਆ, ਵੀ ਉਹਦੇ ਨਾਂ ਤੇ ਕੁਛ ਲੱਭੇ ਜਾਂ ਗੋਲਡੀ ਬਰਾੜ ਦੇ ਨਾਂ ਤੇ ਕੁਛ ਜਿਹੜਾ ਉਹ ਲੱਭੇ, ਕਿਤੋਂ ਪਤਾ ਕਰੇ। ਹਰ ਇੱਕ ਜਣਾ ਆਪੋ ਆਪਣੇ ਕੰਟੈਕਟਸ ਨੂੰ ਕਾਲ ਕਰ ਰਿਹਾ ਆ, ਪਤਾ ਕਰ ਰਿਹਾ ਆ, ਪਰ ਅਜੇ ਤੱਕ ਇਸ ਖਬਰ ਦੀ ਪੂਰੀ ਪੁਸ਼ਟੀ ਜਿਹੜੀ ਆ ਇੱਥੋਂ ਨਹੀਂ ਹੋਈ। ਪਰ ਉੱਥੇ ਪੰਜਾਬ ਦੇ ਵਿੱਚ ਇੱਥੋਂ ਤੱਕ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੇ ਵੀ ਪੁਸ਼ਟੀ ਜਿਹੜੀ ਆ ਉਹ ਕੀਤੀ ਆ ਵੀ ਹਾਂ ਵੀ ਉਹਨੂੰ ਫੜ ਲਿਆ ਆ, ਡਿਟੇਨ ਕੀਤਾ ਉਹਨਾਂ ਨੇ ਦੱਸਿਆ ਆ। ਸੋ ਯੂਜਲੀ ਜਿਹੜਾ ਡਿਟੇਨ ਵਾਲਾ ਸ਼ਬਦ ਆ ਹਰਜੋਤ ਸਿੰਘ ਜੀ ਵਰਤਿਆ ਜਾਂਦਾ ਜੇ ਤਾਂ ਕਿਸੇ ਨੇ ਇਮੀਗ੍ਰੇਸ਼ਨ ਵਾਲੀ ਜਿਹੜੀ ਉਹ ਚੀਜ਼ ਆ ਉਹ ਹੁੰਦੀ ਆ, ਤਾਂ ਜਾਂ ਜਦੋਂ ਤੱਕ ਕੋਈ ਚਾਰਜਿਸ ਜਿਹੜੇ ਉਹ ਨਹੀਂ ਲਗਾਏ ਜਾਂਦੇ ਉਦੋਂ ਤੱਕ ਜਿਹੜਾ ਡਿਟੇਨ ਕਰਕੇ ਜਿਹੜਾ ਸ਼ਬਦ ਆ ਉਹ ਵਰਤਿਆ ਜਾਂਦਾ। ਅਰੈਸਟ ਵਾਲਾ ਸ਼ਬਦ ਅਦਰਵਾਈਜ਼ ਜਿਹੜਾ ਵਰਤਿਆ ਜਾਂਦਾ ਉਹਦੀ ਥਾਂ ਤੇ ਜੇ ਕੋਈ ਚਾਰਜਿਸ ਸੀਗੇ ਤਾਂ ਉਹ ਭਗੌੜਾ ਸੀ ਜਾਂ ਉਹਨੂੰ ਫੜਿਆ ਆ। ਰੈੱਡ ਕਾਰਨਰ ਨੋਟਿਸ ਇਸ ਦੇ ਉੱਤੇ ਪਹਿਲਾਂ ਵੀ ਜਾਰੀ ਹੋਇਆ ਸੀ। ਹੁਣ ਰੀਸੈਂਟਲੀ ਇੱਕ ਹੋਰ ਰੈੱਡ ਕਾਰਨਰ ਨੋਟਿਸ ਗੋਲਡੀ ਬਰਾੜ ਦੇ ਉੱਤੇ ਪ੍ਰਦੀਪ ਸਿੰਘ ਜਿਹੜਾ ਰਾਮ ਰਹੀਮ ਵਾਲਾ ਸੀਗਾ, ਉਸ ਜਿਹਦਾ ਨਾਂ ਆਉਂਦਾ ਸੀਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿੱਚ, ਉਸ ਨੇ ਜਿਹੜੀ ਆ ਮੌਤ ਤੋਂ ਬਾਅਦ ਦੇ ਵਿੱਚ ਇੱਕ ਹੋਰ ਜਿਹੜਾ ਉਹ ਕਹਿੰਦੇ ਜਾਰੀ ਕੀਤਾ ਗਿਆ ਸੀਗਾ। ਸੋ ਹਾਲ ਦੀ ਘੜੀ ਇਹ ਪਤਾ ਨਹੀਂ ਲੱਗ ਰਿਹਾ ਵੀ ਕੈਲੀਫੋਰਨੀਆ 'ਚ ਫੜਿਆ ਗਿਆ ਆ, ਇੱਥੇ ਡਿਟੇਨ ਕੀਤਾ ਹੈ ਜਾਂ ਕੀ ਕੀਤਾ ਹੈ। ਕਈ ਮੀਡੀਆ ਅਦਾਰੇ ਉੱਥੇ ਇਹ ਵੀ ਦੱਸ ਰਹੇ ਸੀਗੇ ਵੀ ਉਹਨੂੰ ਸਿਆਟਲ ਦੇ ਇਰਦ ਗਿਰਦ ਜਿਹੜਾ ਆ ਉੱਥੇ ਡਿਟੇਨ ਜਿਹੜਾ ਉਹ ਕੀਤਾ ਗਿਆ ਆ। ਉਹਨਾਂ ਵਿੱਚ ਇਹ ਵੀ ਦਾਅਵਾ ਸੀਗਾ ਵੀ ਇਹਨੂੰ ਡਿਟੇਨ ਕੀਤਾ ਨੂੰ ਤਾਂ ਕਈ ਦਿਨ ਹੋ ਗਏ ਆ, ਪਰ ਦੱਸਿਆ ਜਿਹੜਾ ਆ ਉਹ ਅੱਜ ਜਾ ਰਿਹਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਜੇ ਹਾਲ ਦੀ ਘੜੀ ਕਹਿ ਲਓ ਵੀ ਅੰਡਰ ਇਨਵੈਸਟੀਗੇਸ਼ਨ ਕਹਿ ਲਓ ਜਾਂ ਇਸ ਦੀ ਪੁਸ਼ਟੀ ਹੋਣੀ ਅਜੇ ਬਾਕੀ ਆ। ਪਰ ਹੁਣ ਆਪਾਂ ਹਰਜੋਤ ਸਿੰਘ ਜੀ ਜਿਉਂ ਦੇਖਿਆ ਜਾਵੇ, ਜੇ ਇੱਕ ਸੂਬੇ ਦਾ ਮੁੱਖ ਮੰਤਰੀ ਕਹਿ ਰਿਹਾ ਕਾਈਂਡ ਆਫ ਆਪਾਂ ਨੂੰ ਫਿਰ ਮੰਨਣਾ ਪਊਗਾ ਵੀ ਭਾਈ ਇਹ ਵੀ ਹੋ ਸਕਦਾ ਰਾਜਕਰਮਵੀਰ ਸਿੰਘ ਜੀ ਇਲੈਕਸ਼ਨ ਆ, ਸੋ ਇਲੈਕਸ਼ਨ ਕਰਕੇ ਵੀ ਗੁਜਰਾਤ ਦੇ ਵਿੱਚ ਇਲੈਕਸ਼ਨ ਦੇ ਦੌਰਾਨ ਹੀ ਉਹਨਾਂ ਨੇ ਕਿਹਾ ਆ। ਤੇ ਦੂਜੀ ਗੱਲ ਇਹ ਆ ਵੀ ਆਪਾਂ ਅਮਰੀਕਾ 'ਚ ਰਹਿੰਦੇ ਆ, ਸਾਨੂੰ ਪਤਾ ਹੈ ਵੀ ਜਦੋਂ ਕਿਸੇ ਬੰਦੇ ਨੂੰ ਅਰੈਸਟ ਕੀਤਾ ਜਾਂਦਾ ਹੈ, ਖਾਸ ਕਰਕੇ ਜੇ ਲੋਕਲ ਪੁਲਿਸ ਵੱਲੋਂ, ਸ਼ੈਰਿਫ ਵੱਲੋਂ ਉਹਨਾਂ ਨੂੰ ਉਹਨਾਂ ਦੀ ਫੋਟੋ ਲਾਈ ਜਾਂਦੀ ਆ, ਹਨਾ। ਸੋ ਆਪਾਂ ਸਾਰਾ ਸਰਚ ਕੀਤਾ ਜਿੰਨੀਆਂ ਵੀ ਕਾਉਂਟੀਆਂ ਹੈਗੀਆਂ ਖਾਸ ਕਰਕੇ ਪੂਰੇ ਵੈਸਟ ਕੋਸਟ ਦੇ ਵਿੱਚ, ਕਿਉਂਕਿ ਬਹੁਤੇ ਇਹੀ ਕਹਿ ਰਹੇ, ਈਵਨ ਸਾਡੇ ਸਰੋਤਿਆਂ ਨੇ ਵੀ ਕਹਿਤਾ ਵੀ ਫਰਿਜ਼ਨੋ 'ਚ ਕਿਹੜੇ ਲਿਕਰ ਸਟੋਰ ਓਨਰ ਮਾਲਕ ਹੈਗੇ ਲਿਕਰ ਸਟੋਰਾਂ ਦੇ, ਤੇ ਉਹਨਾਂ ਦੇ ਕੋਲ ਇਹ ਰਹਿੰਦਾ ਸੀ। ਸੋ ਇਹ ਬਹੁਤ ਜ਼ਿਆਦਾ ਜਿੱਦਾਂ ਅਫਵਾਹਾਂ ਚੱਲ ਰਹੀਆਂ ਹੈਗੀਆਂ ਤੇ ਹਾਂਜੀ। ਬਾਕੀ ਗੱਲ ਇਹ ਆ ਵੀ ਹੁਣ ਉਹ ਕਿਸ ਤਰ੍ਹਾਂ ਅਮਰੀਕਾ 'ਚ ਆਇਆ, ਜੇ ਉਸਨੇ ਪੋਲੀਟੀਕਲ ਅਸਾਈਲਮ ਅਪਲਾਈ ਕਰ ਦਿੱਤਾ ਆ ਤੇ ਉਹ ਇੰਨਾ ਛੇਤੀ ਨਹੀਂ ਵੀ ਚੱਕ ਕੇ ਇੰਡੀਆ ਵਾਲੇ ਲੈ ਜਾਊਗੇ, ਇੱਥੇ ਉਹਨਾਂ ਦਾ ਕੇਸ ਚੱਲਣਾ ਆ। ਆਪਾਂ ਦੇਖਿਆ ਪਿਛਲੇ ਸਮਾਂ 'ਚ ਜਿਹੜੇ ਆਪਣੇ ਕਈ ਸਿੱਖ ਖਾੜਕੂ ਸਿੰਘ ਜਿਹੜੇ ਇੱਥੋਂ ਐਕਸਟਰਾਡਾਈਟ ਕੀਤੇ ਸੀ ਇੰਡੀਆ ਦੀ ਸਰਕਾਰ ਨੇ, 8-8 10-10 ਸਾਲ ਲੱਗ ਗਏ ਸੀ ਉਹਨਾਂ ਨੂੰ ਉੱਥੇ ਐਕਸਟਰਾਡਾਈਟ ਕਰਨ ਦੇ ਲਈ। ਆਲਦੋ ਇਹਦੇ ਵਿੱਚ ਹਰਜੋਤ ਸਿੰਘ ਜੀ ਮੈਂ ਜ਼ਰੂਰ ਐਡ ਕਰਨਾ ਚਾਹੁੰਦਾ, ਕਈ ਵਾਰੀ ਜਿਹੜੇ ਲੋਕ ਅਸਾਈਲਮ ਦੀ ਮੰਗ ਕਰਨ ਦੇ ਲਈ ਆਉਂਦੇ ਆ ਤੇ ਆਪਾਂ ਦੇਖਦੇ ਆ ਵੀ ਇੱਥੇ ਜਹਾਜ਼ ਭਰ ਕੇ ਵਾਪਸ ਨਾਲ ਦੇ ਨਾਲ ਤੋਰ ਦਿੱਤੇ ਜਾਂਦੇ ਆ। ਹੁਣ ਇਹਦਾ ਕੀ ਮਸਲਾ ਹੈ, ਕੀ ਕੇਸ ਹੈ ਪੂਰਾ, ਇਹ ਅਜੇ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ, ਸਾਰੇ ਜਾਣੇ ਹਨੇਰੇ 'ਚ ਆ। ਇਹ ਵੀ ਇੱਕ ਕਿਆਸ ਰਹੀ ਹੈ ਵੀ ਜੇ ਉਹਨੇ ਅਸਾਈਲਮ ਦਾ ਕੇਸ ਲਾਇਆ ਆ, ਕਈ ਉੱਥੇ ਨਾਲੇ ਕਿਹੜੇ ਨਾਂ ਦੇ ਅੰਡਰ ਲਾਇਆ, ਕਿਹੜੇ ਨਾਂ ਵਰਤਿਆ, ਕੀ ਵਰਤਿਆ, ਹਨਾ। ਇੱਕ ਹਰਜੋਤ ਸਿੰਘ ਜੀ ਪੂਰੀ ਇਸ ਦੇ ਵਿੱਚ ਬੜੀ ਲੱਭਣ ਦੀ ਅਸੀਂ ਵੀ ਸਾਰਿਆਂ ਨੇ ਕੋਸ਼ਿਸ਼ ਕੀਤੀ, ਜਿੱਦਾਂ ਵੀ ਕਿਹਾ। ਇੱਕ ਕਿੰਗ ਕਾਉਂਟੀ ਜਿਹੜੀ ਹੈਗੀ ਆ ਵਾਸ਼ਿੰਗਟਨ ਦੇ ਵਿੱਚ, ਉੱਥੇ ਇੱਕ ਸਤਿੰਦਰਜੀਤ ਨਾਂ ਦਾ ਬੰਦਾ ਜਿਹੜਾ ਉਹ ਲੱਭਾ। ਮੈਂ ਖੋਇਆ ਵੀ ਸ਼ਾਇਦ ਲੈ ਵੀ ਇਹਦੀ ਜਿਹੜੀ ਇਨਮੇਟ ਦੀ ਜਿਹੜੀ ਡਿਟੇਲ ਆ ਉਹ ਪਤਾ ਲੱਗ ਗਈ ਆ, ਪਰ ਇਹ ਬੰਦਾ ਕੋਈ ਹੋਰ ਸਤਿੰਦਰਜੀਤ ਹੋ ਸਕਦਾ ਆ ਜਿਸ ਦੇ ਉੱਤੇ ਗੱਡੀ ਚੋਰੀ ਕਰਨ ਦੇ ਜਿਹੜੇ ਦੋਸ਼ਾਂ ਤਹਿਤ ਉਸਨੂੰ
$10,000 ਦੀ ਜਿਹੜੀ ਬੇਲ ਅਮਾਉਂਟ ਦੇ ਉੱਤੇ ਉਸਨੂੰ ਕਿੰਗ ਕਾਉਂਟੀ ਕਰੈਕਸ਼ਨਲ ਫੈਸਿਲਿਟੀ ਦੇ ਵਿੱਚ ਰੱਖਿਆ ਹੈਗਾ ਆ। ਸੋ ਇਹ ਸਤਿੰਦਰਜੀਤ ਨਾਂ ਦੇਖ ਕੇ ਮੈਨੂੰ ਲੱਗਾ ਵੀ ਸ਼ਾਇਦ ਇਸੇ ਦੀ ਇਨਫੋਰਮੇਸ਼ਨ ਹੋਊਗੀ, ਪਰ ਇਹ ਨਹੀਂ, ਇਹ ਕਿੰਗ ਕਾਉਂਟੀ ਜਿਹੜਾ ਵਾਸ਼ਿੰਗਟਨ, ਕਿਉਂਕਿ ਸਿਆਟਲ ਦੀਆਂ ਖਬਰਾਂ ਵੀ ਚੱਲ ਰਹੀਆਂ ਸੀਗੀਆਂ ਵੀ ਖੌਰੇ ਸਿਆਟਲ ਵਾਲੇ ਇਲਾਕੇ ਦੇ ਵਿੱਚ ਫੜਿਆ ਗਿਆ, ਉਹ ਕਿੰਗ ਕਾਉਂਟੀ ਦੇ ਵਿੱਚ ਪੈਂਦਾ ਆ। ਸੋ ਉੱਥੇ ਵੀ ਜਿਹੜਾ ਕੁਝ ਨਹੀਂ ਲੱਭਾ। ਕੈਲੀਫੋਰਨੀਆ ਦੀਆਂ ਵੱਖ-ਵੱਖ ਕਾਉਂਟੀਜ਼ ਦੇ ਵਿੱਚ ਸਾਰਿਆਂ ਨੇ ਸਰਚ ਕੀਤਾ, ਇੱਥੋਂ ਤੱਕ ਕਿ ਜਿਹੜੇ ਮੇਰੇ ਕੁਝ ਆਪਣੇ ਪੁਲਿਸ ਕੰਟੈਕਟਸ ਹੈਗੇ ਆ ਇੱਥੋਂ ਦੇ ਲੋਕਲ ਵੱਖ-ਵੱਖ ਸ਼ੈਰਿਫ ਡਿਪਾਰਟਮੈਂਟ ਤੇ ਲੋਕਲ ਪੁਲਿਸ ਡਿਪਾਰਟਮੈਂਟਸ ਦੇ ਵਿੱਚ, ਉਹਨਾਂ ਤੋਂ ਵੀ ਮੈਂ ਖਬਰ ਪੁਸ਼ਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਨੂੰ ਕਿਤੋਂ ਵੀ ਇਸ ਦੀ ਪੁਸ਼ਟੀ ਜਿਹੜੀ ਆ ਉਹ ਨਹੀਂ ਮਿਲੀ। ਇੱਥੋਂ ਤੱਕ ਮੈਨੂੰ ਪੁਲਿਸ ਵਾਲਿਆਂ ਨੇ ਇਹ ਵੀ ਕਿਹਾ ਆ ਵੀ ਜੇ ਉਹਨੇ ਕੋਈ ਉਸ ਦੇ ਉੱਤੇ ਕੋਈ ਚਾਰਜ ਨਹੀਂ ਆ, ਅਮਰੀਕਾ ਦੀ ਜਿਹੜੀ ਪੁਲਿਸ ਆ ਉਹਨੂੰ ਇਦਾਂ ਹੀ ਗ੍ਰਿਫਤਾਰ ਨਹੀਂ ਕਰਦੀ, ਪਰ ਰੈੱਡ ਕਾਰਨਰ ਨੋਟਿਸ ਹੈਗਾ ਆ, ਉਹਦੇ ਲਈ ਜੇ ਉਹ ਉਸ ਦੇ ਤਹਿਤ ਫੜਿਆ ਗਿਆ ਆ, ਹੋਲਡ ਕਰਕੇ ਉਹਨੂੰ ਰੱਖਣਗੇ, ਇੰਟਰਪੋਲ ਵਿੱਚ ਇਨਵੋਲਵ ਹੋਊਗੀ, ਐਕਸਟ੍ਰਾਡਿਕਸ਼ਨ ਜਿਹੜੀ ਉਹ ਹੋਣੀ ਆ, ਕਈ ਕੁਛ ਇਸ ਦੇ ਵਿੱਚ ਹੈਗਾ ਆ। ਸੋ ਪ੍ਰੋਸੈਸ ਲੰਬਾ ਚੌੜਾ ਹੋ ਸਕਦਾ ਆ ਜੇ ਫੜਿਆ ਗਿਆ ਆ, ਤੇ ਹੋਪਫੁਲੀ ਫੜਿਆ ਗਿਆ ਹੋਵੇ। ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੱਲੋਂ ਉਹਨਾਂ ਨੇ ਇਹੀ ਕਿਹਾ ਵੀ ਰੱਬਾ ਵੀ ਇਹ ਖਬਰ ਸੱਚੀ ਹੋਵੇ, ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਉਹਦਾ ਪਰਿਵਾਰ ਤੇ ਉਹਦੇ ਜਿਹੜੇ ਪ੍ਰਸ਼ੰਸਕ ਸੀਗੇ, ਉਹਦੇ ਫੈਨ ਸੀਗੇ, ਉਹਨਾਂ ਦਾ ਦਿਲ ਬਹੁਤ ਟੁੱਟਾ ਸੀਗਾ ਵੀ ਇਦਾਂ ਹੋਇਆ। ਫਿਰ ਗੋਲਡੀ ਬਰਾੜ ਨੇ ਇਸ ਦੇ ਵਿੱਚ ਕਿਹਾ ਵੀ ਹਾਂ ਅਸੀਂ ਜਿਹੜਾ ਇਹ ਕੰਮ ਕਰਵਾਇਆ ਆ, ਤੇ ਉਹ ਕਦੀ ਕੈਨੇਡਾ ਦੇ ਵਿੱਚ ਕਿਹਾ ਜਾਂਦਾ ਆ, ਹੁਣ ਅਮਰੀਕਾ 'ਚ ਕਿਹਾ ਜਾਂਦਾ ਆ। ਪਰ ਇੱਕ ਜਿਹੜੀ ਹਰਜੋਤ ਸਿੰਘ ਜੀ ਇਸ ਪੂਰੇ ਮਾਮਲੇ ਦੇ ਵਿੱਚ ਉੱਥੇ ਦੇ ਮੀਡੀਏ ਦੀ ਜਿਹੜੀ ਹਾਸੋਹੀਣੀ ਗੱਲ ਜਿਹੜੀ ਉਹ ਲੱਗ ਰਹੀ ਆ, ਉਹ ਇੱਥੋਂ ਦੇ ਸ਼ਹਿਰਾਂ ਦੇ ਨਾਂ ਨਹੀਂ ਚੱਜਣਾ ਉਹਨਾਂ ਨੂੰ ਪਤਾ ਲੱਗ ਰਿਹਾ। ਉਹ ਸਾਲਟ ਲੇਕ ਨੂੰ ਸਾਲਟ ਵਿਊ ਪਤਾ ਨਹੀਂ ਕੀ ਕਹੀ ਜਾਂਦੇ ਆ, ਯੂਟਾ ਜਿਹੜਾ ਸੂਬਾ ਆ ਉਹਨੂੰ ਕਿਸੇ ਉਹ ਕੈਲੀਫੋਰਨੀਆ 'ਚ ਹੀ ਦੱਸੀ ਜਾਂਦੇ ਆ, ਫ੍ਰਿਜ਼ਨੋ ਨੂੰ ਫ੍ਰੀਜ਼ੋ ਵੀ ਲਿਖੀ ਜਾਂਦੇ ਆ। ਸੋ ਆਈ ਥਿੰਕ ਉੱਥੇ ਉਹਨਾਂ ਨੂੰ ਆਪਣਾ ਮਿਆਰ ਵੀ ਚੱਕਣ ਦੀ ਜਿਹੜੀ ਇੱਥੇ ਜ਼ਰੂਰਤ ਹੈਗੀ ਆ ਵੀ ਜਦੋਂ ਜੇ ਤੁਸੀਂ ਉੱਥੇ ਖਬਰ ਦੇ ਰਹੇ ਆ, ਜੇ ਤੁਹਾਡੇ ਕੋਲ ਹੈਗੀ ਆ ਜਾਣਕਾਰੀ, ਤਾਂ ਪਲੀਜ਼ ਜਾਣਕਾਰੀ ਜਿਹੜੀ ਹੈ ਨਾ ਉਹ ਸਹੀ ਢੰਗ ਦੇ ਨਾਲ ਦੱਸਣ ਦੀ ਜਿਹੜੀ ਉਹ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਪੰਜਾਬੀ ਰੇਡੀਓ ਯੂਐਸਏ ਦੇ, ਅੱਜ ਦਸੰਬਰ 2 ਹੁਣ 9:21 ਹੋਏ ਆ ਸਵੇਰ ਦੇ, ਇਸ ਸਮੇਂ ਦੇ ਮੁਤਾਬਕ ਅੱਜ ਤੱਕ ਨਾ ਤਾਂ ਅਮਰੀਕਾ ਦੇ ਕੈਲੀਫੋਰਨੀਆ ਦੇ ਕਿਸੇ ਵੀ ਸ਼ੈਰਿਫ ਡਿਪਾਰਟਮੈਂਟ ਦੀ, ਕਿਸੇ ਵੀ ਪੁਲਿਸ ਡਿਪਾਰਟਮੈਂਟ ਦੀ, ਕਿਸੇ ਵੀ FBI ਦੇ ਆਫਿਸ ਵੱਲੋਂ ਤੇ ਇਮੀਗ੍ਰੇਸ਼ਨ ਦਾ ਜੋ USCIS ਆਫਿਸ, ਕਿਸੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਨਿਊਜ਼ ਨਹੀਂ ਵੀ ਗੋਲਡੀ ਬਰਾੜ ਜਾਂ ਸਤਿੰਦਰਜੀਤ ਸਿੰਘ ਜੋ ਉਹਦਾ ਨਾਮ ਆ, ਉਹ ਕਿਸੇ ਤਰ੍ਹਾਂ ਦਾ ਬੰਦਾ ਅਰੈਸਟ ਕੀਤਾ ਗਿਆ ਆ। ਸੋ ਜਦੋਂ ਕੋਈ ਹੋਰ ਅਪਡੇਟ ਹੋਈ ਜ਼ਰੂਰ ਆਪਾਂ ਸਾਂਝੀ ਕਰਾਂਗੇ, ਪਰ ਇੰਡੀਆ ਦੇ ਵਿੱਚ ਤਾਂ ਇਹ ਆ ਵੀ ਉਹਨੇ ਇਦਾਂ ਕੀਤਾ ਵੀ ਹੁਣ ਬਸ ਪਹੁੰਚਿਆ ਏਦਾਂ ਆ ਵੀ ਇਹ ਇੰਡੀਆ ਦੀ ਪੁਲਿਸ ਥੋੜਾ ਵੀ ਜਿਹੜਾ ਤੁਸੀਂ ਕਿਸੇ ਨੂੰ ਫੜ ਕੇ ਚੱਕ ਕੇ ਧੱਕੇ ਨਾਲ ਲੈ ਜਾਓਗੇ, ਠੀਕ ਹੈ। ਕਿਤੇ ਕੋਰਟ ਕੇਸ ਹੁੰਦਾ ਆ, ਕੋਰਟ 'ਚ ਪੇਸ਼ ਹੋਊਗਾ, ਹਾਂਜੀ ਪ੍ਰੋਸੈਸ ਕੋਈ ਹੋਵੇ ਨਾ, ਪ੍ਰੋਸੈਸ ਕਿਸੇ ਤਰ੍ਹਾਂ ਦੀ ਖਬਰ ਨਹੀਂ ਹੈ। ਬਿਲਕੁਲ ਹਰਜੋਤ ਸਿੰਘ ਜੀ, ਪ੍ਰੋਸੈਸ ਹੁੰਦਾ ਆ, ਇਹ ਪ੍ਰੋਸੈਸ ਪੂਰਾ ਹੋਣ ਤੋਂ ਬਾਅਦ ਦੇ ਵਿੱਚ ਹੀ ਇਹ ਚੀਜ਼ ਹੋਊਗੀ। ਜੇ ਆਪਾਂ ਇਸ ਗੱਲ ਤੇ ਵੀ ਜਾਈਏ ਵੀ ਹਾਂ ਉਸਨੂੰ ਵਾਕਿਆ ਡਿਟੇਨ ਜਿਹੜਾ ਉਹ ਕਰ ਲਿਆ ਗਿਆ ਆ, ਤੇ ਉਸ ਤੋਂ ਬਾਅਦ ਵੀ ਇਹ ਪ੍ਰੋਸੈਸ ਆ ਕਿੱਦਾਂ ਹੋ ਸਕਦਾ, ਕਿਵੇਂ ਹੋਊਗਾ, ਇਹ ਇੱਕ ਅਜੇ ਹਾਲ ਦੀ ਘੜੀ ਭਵਿੱਖ ਦੇ ਵਿੱਚ ਆ। ਜੇ ਕਈ ਦਿਨਾਂ ਤੋਂ ਆਲਰੇਡੀ ਉਸ ਨੂੰ ਫੜਿਆ ਗਿਆ ਆ, ਜਿਹੜਾ ਕਈ ਥਾਵਾਂ ਦੇ ਉੱਤੇ ਦਾਵਾ ਹੋ ਰਿਹਾ ਆ, ਤਾਂ ਕੀ ਪ੍ਰੋਸੈਸ ਕਿੱਥੇ ਤੱਕ ਪਹੁੰਚਿਆ ਆ, ਇੰਨੇ ਚਿਰ ਦੀ ਕੋਈ ਵੀ ਉਗ-ਸੁਗ ਜਿਹੜੀ ਆ ਇਸ ਪੂਰੀ ਖਬਰ ਦੇ ਵਿੱਚੋਂ ਬਾਹਰ ਨਹੀਂ ਨਿਕਲੀ। ਇਹ ਵੀ ਜਿਹੜੀ ਉਹ ਵੇਖਣ ਵਾਲੀਆਂ ਜਿਹੜੀਆਂ ਕੋਈ ਗੱਲਾਂ, ਨਹੀਂ ਤਾਂ ਆਪਾਂ ਨੂੰ ਪਤਾ ਹੀ ਆ ਵੀ ਇਦਾਂ ਦੀ ਗੱਲ ਹੋਵੇ ਤਾਂ ਇਹ ਤਾਂ ਜੰਗਲ 'ਚ ਅੱਗ ਵਾਂਗੂ ਫੈਲਣ ਵਾਲੀ ਗੱਲ ਜਿਹੜੀ ਉਹ ਬਣ ਜਾਂਦੀ ਆ। ਕਈਆਂ ਨੇ ਸੰਤੁਸ਼ਟੀ ਪ੍ਰਗਟਾਈ ਆ ਵੀ ਹਾਂ ਵੀ ਇਹ ਫੜਿਆ ਗਿਆ ਆ, ਕਈ ਕਹਿੰਦੇ ਵੀ ਐਵੇਂ ਮਾਰੀ ਜਾਂਦੇ ਆ। ਸੋ ਅਜੇ ਹਾਲ ਦੀ ਘੜੀ ਇਸ ਨੂੰ ਜਿੱਥੇ ਫੜਿਆ ਗਿਆ ਆ ਕੈਲੀਫੋਰਨੀਆ ਤੇ, ਜਿੱਥੇ ਦਾਵਾ ਕੀਤਾ ਜਾ ਰਿਹਾ ਵੀ ਫੜਿਆ ਗਿਆ ਆ, ਉੱਥੋਂ ਕੋਈ ਵੀ ਇਸ ਦੀ ਪੁਸ਼ਟੀ ਨਹੀਂ ਆ ਰਹੀ। ਸਾਰੇ ਜਾਣੇ ਇਸ ਉਡੀਕ ਦੇ ਵਿੱਚ ਆ ਵੀ ਕੋਈ ਇਸ ਦੇ ਵਿੱਚ ਕਨਫਰਮ ਰਿਪੋਰਟ ਜਿਹੜੀ ਉਹ ਆਪਾਂ ਨੂੰ ਜਿਹੜੀ ਉਹ ਮਿਲੇ। ਪਰ ਉੱਥੇ ਮੁੱਖ ਮੰਤਰੀ ਤੋਂ ਲੈ ਕੇ ਹਰ ਸੋਸ਼ਲ ਮੀਡੀਆ ਚੈਨਲ ਤੇ ਉੱਥੇ ਦੇ ਜਿਹੜੇ ਚੈਨਲ ਆ ਉਹ ਕਹਿ ਰਹੇ ਆ, ਇੱਥੋਂ ਤੱਕ ਕਿ ਜਿਹੜੀ ANI ਉੱਥੇ ਦੀ ਆ ਉਹ ਵੀ ਇਹ ਦਾਵਾ ਕਰ ਰਹੀ ਆ ਵੀ ਜਿਹੜਾ ਆ ਗੋਲਡੀ ਬਰਾੜ, ਸਤਿੰਦਰਜੀਤ ਸਿੰਘ, ਇਸ ਨੂੰ ਫੜ ਲਿਆ ਗਿਆ ਆ। ਪਰ ਬਾਹਰਲੇ ਮੁਲਕ ਕੈਲੀਫੋਰਨੀਆ ਦੇ ਵਿੱਚੋਂ ਅਜੇ ਇਸ ਦੀ ਪੁਸ਼ਟੀ ਹੋਣੀ ਕਹਿ ਸਕਦੇ ਆ ਵੀ ਉਹ ਬਾਕੀ ਆ। ਤੇ ਉਹ ਤਾਂ ਸਾਰੇ ਜਾਣੇ ਕਹਿੰਦੇ ਵੀ ਰੱਬਾ ਵੀ ਗੱਲ ਇਹ ਜਿਹੜੀ ਸੱਚੀ ਹੋਵੇ, ਵਾਕਿਆ ਹੀ ਜਿਹੜਾ ਇਹ ਫੜਿਆ ਗਿਆ ਹੋਵੇ, ਵੀ ਇੱਕ ਜਵਾਨ ਪੁੱਤ ਜਿਹੜਾ ਇਸਨੇ ਮਰਵਾ ਦਿੱਤਾ, ਮਾਰ ਦਿੱਤਾ, ਤੇ ਇਸ ਨੂੰ ਇਸ ਦੀ ਸਜ਼ਾ ਜਿਹੜੀ ਉਹ ਜ਼ਰੂਰ ਮਿਲਣੀ ਚਾਹੀਦੀ ਆ।